ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਖੜਗੇ ਸਾਹਿਬ ਤੋਂ। ਪ੍ਰਧਾਨ ਨੇ ਕਾਂਗਰਸ ਦੇ, ਇਹਨਾਂ ਨੇ ਮੋਦੀ ਕੋਲੋਂ ਮੁਲਾਕਾਤ ਦੇ ਲਈ ਸਮਾਂ ਮੰਗਿਆ ਜੀ। हाँ, कहते हैं कि जिंदा रहने के लिए एक मुलाकात जरूरी है। तो खैर गल यह है कि एक मुलाकात चाहते हैं, पर नरेंद्र मोदी अजकल मुलाकात तुहानू पता है ਉਹ ਤੇ ਉੱਥੇ ਕਰਦੇ ਜਿੱਥੇ ਉਹਨਾਂ ਦੇ ਮਨ ਮਾਫਿਕ ਭੀੜ ਹੋਵੇ, ਐਸੀ ਭੀੜ ਹੋਵੇ ਜੋ ਉਹਨਾਂ ਦੀਆਂ ਅਹਿਮਕਾਨਾ ਜਾਂ ਫਿਰਕਾਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਤਸਵੀ ਸੋਚ ਵਾਲੀਆਂ ਗੱਲਾਂ ਨੇ ਉਹ ਉਹਨਾਂ ਦੇ ਸਾਚੇ 'ਚ ਆ ਜਾਣ, ਫਿੱਟ ਬੈਠ ਜਾਣ, ਉਹਨਾਂ ਨੂੰ ਜੱਚ ਜਾਣ। ਗੱਲ ਇਹ ਕਿ ਖੜਗੇ ਸਾਹਿਬ ਨੇ ਜਿਹੜਾ ਇਹ ਸਮਾਂ ਮੰਗਿਆ ਹੈ, ਕੋਈ ਇਸ ਵਾਸਤੇ ਨਹੀਂ ਮੰਗਿਆ ਕਿ ਮੈਂ ਪੁੱਛਣਾ ਕਿ ਤੁਸੀਂ ਅੰਬ ਚੂਸਦੇ ਹੋ ਕਿ ਖਾਂਦੇ ਹੋ, ਤੁਸੀਂ ਬਈ ਦਾਤਣ ਕਰਦੇ ਹੋ ਜਾਂ ਬ੍ਰਸ਼ ਕਰਦੇ ਹੋ, ਕੀ ਹਿਸਾਬ ਕਿਤਾਬ ਹੈ। ਨਹੀਂ, ਦੇਖੋ ਗੱਲ ਇਹ ਹੈ ਕਿ ਆਪਾਂ ਨੂੰ ਵੀ ਪਤਾ ਹੈ ਪ੍ਰਵੀਨ ਜੀ ਕਿ ਅੱਜ ਕੱਲ ਖੇਡ ਚੱਲ ਰਹੀ ਹੈ ਨੈਰੇਟਿਵ ਬੁਣਨ ਦੀ, ਨੈਰੇਟਿਵ ਸਿਰਜਣ ਦੀ, ਵਰਤਾਂਤ ਸਿਰਜਣ ਦੀ। ਤਾਂ ਇਹਨਾਂ ਨੇ ਕੀ ਕੀਤਾ ਕਿ ਪਿਛਲੇ ਦਿਨੀ ਕੁਝ ਗੱਲਾਂ, ਵੈਸੇ ਤੇ ਸੈਮ ਪਿਤਰੋਦਾ ਬਾਰੇ ਜਿਵੇਂ ਆਪਾਂ ਗੱਲ ਕਹੀ, ਕੁਝ ਚੀਜ਼ਾਂ ਇਹਨਾਂ ਦੇ ਹੱਥ ਲੱਗੀਆਂ, ਕੁਝ ਚੀਜ਼ਾਂ ਜਿਵੇਂ ਕਹਿ ਲਈਏ ਕਿ ਆਪ ਵੀ ਬਣਾ ਲੈਂਦੇ ਆ ਕੋਈ ਕਲਾਕਾਰ ਆਦਮੀ ਜੀ। ਇਹਨਾਂ ਨੇ ਜਿਵੇਂ ਮੰਗਲ ਸੂਤਰ ਨੂੰ ਲੈ ਕੇ, ਫਿਰ ਮੁਸਲਮਾਨਾਂ ਨੂੰ ਪ੍ਰਾਪਰਟੀ ਦੇਣ ਨੂੰ ਲੈ ਕੇ, ਇਸ ਤੋਂ ਇਲਾਵਾ ਇੱਕ ਵੱਡਾ ਜਿਹੜਾ ਨੈਰੇਟਿਵ ਬਣਾਇਆ ਸੀ ਉਹ ਬਣਾਇਆ ਸੀਗਾ ਇਹਨਾਂ ਦੇ ਜੋ ਚੋਣ ਮੈਨੀਫੈਸਟੋ ਹੈ ਉਸ ਨੂੰ ਲੈ ਕੇ। ਠੀਕ ਹੈ ਜੀ। ਯਾਨੀ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ ਕਿ ਇਹਦੇ ਵਿੱਚੋਂ ਤਾਂ ਮੁਸਲਿਮ ਲੀਗ ਦੀ ਐਲੋਕੇ ਬਈ ਸੋਚ ਝਲਕਦੀ ਆ। ਇਹ ਵੱਡੀ ਗੱਲ ਆ। ਅੱਛਾ, ਇਹਨਾਂ ਨੇ ਵਾਰ-ਵਾਰ ਇਸ ਗੱਲ ਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ। ਤਾਂ ਹੁਣ ਇਹਨਾਂ ਨੇ ਇਹ ਦੂਸਰੀ ਮਰਤਬਾ, ਯਾਨੀ ਪਹਿਲੀ ਵਾਰ ਵੀ ਇਹਨਾਂ ਨੇ ਜਦੋਂ ਟਾਈਮ ਮੰਗਿਆ ਸੀ ਉਦੋਂ ਨਹੀਂ ਮਿਲਿਆ ਸੀਗਾ। 4 ਦਿਨਾਂ ਬਾਅਦ ਇਹਨਾਂ ਨੇ ਦੂਸਰੀ ਚਿੱਠੀ ਲਿਖੀ ਆ ਜਿਹਦੇ ਵਿੱਚ ਮੰਗ ਕੀਤੀ ਆ ਕਿ ਸਾਨੂੰ ਸਮਾਂ ਦਿੱਤਾ ਜਾਵੇ ਤੇ ਤੁਹਾਨੂੰ ਅਸੀਂ ਬਈ ਆਪਣਾ ਮੈਨੀਫੈਸਟੋ ਸਮਝਾਉਣਾ। ਤੁਸੀਂ ਗਲਤੀ ਕਰ ਰਹੇ ਹੋ। ਤੇ ਉਹ ਕਹਿੰਦੇ ਆ ਕਿ ਬਈ ਤੁਹਾਨੂੰ ਜਿਹੜੇ ਤੁਹਾਡੇ ਸਲਾਹਕਾਰ ਆ ਉਹਨਾਂ ਚੀਜ਼ਾਂ ਬਾਰੇ ਗਲਤ ਜਾਣਕਾਰੀ ਦੇ ਰਹੇ ਆ ਜੋ ਸਾਡੇ ਨਿਆਂ ਪੱਤਰ ਦੇ ਵਿੱਚ ਹੈ ਵੀ। ਇਸ ਲਈ ਵਿਅਕਤੀਗਤ ਤੌਰ ਤੇ ਜੇ ਤੁਸੀਂ ਮਿਲਣ ਦਾ ਸਮਾਂ ਦੇਵੋ ਤੇ ਅਸੀਂ ਆਪਣਾ ਮੈਨੀਫੈਸਟੋ ਤੁਹਾਨੂੰ ਸਮਝਾ ਕੇ ਤੇ ਖੁਸ਼ੀ ਮਹਿਸੂਸ ਕਰਾਂਗੇ। ਤੇ ਆਪਦੇ ਪੱਤਰ 'ਚ ਇਹਨਾਂ ਨੇ ਹੋਰ ਵੀ ਲਿਖਿਆ ਕਿ ਤੁਹਾਡੀ ਸੂਟ ਬੂਟ ਦੀ ਸਰਕਾਰ ਕਾਰਪੋਰੇਟ ਦੇ ਲਈ ਕੰਮ ਕਰਦੀ ਹੈ ਜਿਸ ਦੇ ਟੈਕਸ ਤੁਹਾਡੇ ਮਤਲਬ ਕਿ ਤੁਹਾਡੇ ਵੱਲੋਂ ਘੱਟ ਕਰ ਦਿੱਤੇ ਗਏ, ਜਦ ਕਿ ਸੈਲਰੀ ਕਲਾਸ ਨੂੰ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਜੀ। ਤਾਂ ਇਹ ਚਿੱਠੀ ਦੇ ਵਿੱਚ ਕੁਛ ਇਹਨਾਂ ਨੇ ਗੱਲਾਂ ਲਿਖੀਆਂ, ਕਾਫੀ ਲੰਬੀ ਚੌੜੀ ਚਿੱਠੀ ਆ, ਬਹੁਤ ਕਹਿ ਲਓ ਕਿ ਵੱਡੀ ਚਿੱਠੀ ਹੈ।
ਜੇ ਆਪਾਂ ਵੇਖੀਏ, ਪਰ ਉਹਦਾ ਮੌਜੂ ਮੇਨਲੀ ਉਹ ਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦਾ ਕਾਟਵਾ ਇਹਨਾਂ ਦਾ ਪੱਤਾ ਹੈ, ਜੋ ਉਹਨਾਂ ਨੇ ਮੁਸਲਿਮ ਲੀਗ ਦੀ ਸੋਚ ਵਾਲਾ ਪੱਤਾ ਖੇਡਿਆ ਸੀ। ਜੀ ਤਾਂ ਗੱਲ ਇਹ ਆ ਕਿ ਦੇਖੋ, ਮੈਂ ਤੇ ਖੁਦ ਵੇਖਿਆ, ਤੁਸੀਂ ਵੀ ਦੇਖਿਆ ਹੋਣਾ, ਕਿਤੇ ਇਹ ਤੇ ਲੱਗਿਆ ਨਹੀਂ ਕਿ ਉਹਦੇ 'ਚ ਕੋਈ ਮੁਸਲਿਮ ਸ਼ਬਦ ਇਸਤੇਮਾਲ ਕੀਤਾ ਗਿਆ ਜਾਂ ਹਿੰਦੂ ਸ਼ਬਦ ਇਸਤੇਮਾਲ ਕੀਤਾ ਗਿਆ। ਤੇ ਜਿੱਥੋਂ ਤੱਕ ਸੋਚ ਦੀ ਗੱਲ ਹੈ ਨਾ, ਮੁਸਲਿਮ ਲੀਗ ਦੀ ਸੋਚ ਦੀ ਗੱਲ, ਤਾਂ ਉਸ ਵੇਲੇ ਜਿਸ ਵੇਲੇ ਮੁਸਲਿਮ ਲੀਗ ਨੇ ਇਸ ਦੇਸ਼ ਦੀ ਵੰਡ ਦੇ ਬੀਜ ਬੋਏ, RSS ਨੇ ਵੀ ਉਹੀ ਭੂਮਿਕਾ ਨਿਭਾਈ। ਜੇ ਨਹੀਂ ਤਾਂ ਇਤਿਹਾਸ ਫੋਲ ਕੇ ਦੇਖ ਲੈਣ, ਸਾਬਤ ਹੋ ਜਾਏਗਾ। ਕੋਈ ਇੱਕ ਨਹੀਂ, ਮੈਂ ਤੁਹਾਨੂੰ ਦਰਜਨਾਂ ਪ੍ਰਮਾਣ ਦੇ ਸਕਦਾ ਇਸ ਚੀਜ਼ ਦੇ। ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਹੋਰ ਕਈ ਪ੍ਰਮਾਣ ਹੈ, ਉਹ ਇਤਿਹਾਸ ਦਾ ਵਿਸ਼ਾ ਹੋਊਗਾ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਫੰਡਾ ਵਿੱਚ ਅਪਣਾਓਗੇ। ਪਰ ਮੇਰੇ ਖਿਆਲ ਦੇ ਨਾਲ ਉਸ ਨਿਆਂ ਦੇ ਵਿੱਚ ਕੋਈ ਐਸਾ ਤੇ ਹੈ ਨਹੀਂਗਾ। ਜੇ ਹੈ ਤਾਂ ਤੁਸੀਂ ਸਪੈਸੀਫਿਕ ਉਹਨੂੰ ਕਹਿ ਲਓ ਕਿ ਮਾਰਕ ਕਰਕੇ ਲੋਕਾਂ ਨੂੰ ਸਮਝਾਓ। ਚੋਣ ਮੈਨੀਫੈਸਟੋ ਨੂੰ ਕਹਿ ਦੇਣਾ ਕਿ ਇਹਦੇ ਚੋਂ ਮੁਸਲਿਮ ਲੀਗ ਦੀ ਝਲਕ ਮਿਲਦੀ ਹੈ, ਤੁਸੀਂ ਲਾਈਨ ਟੂ ਲਾਈਨ, ਵਰਡ ਟੂ ਵਰਡ ਉਸ ਚੀਜ਼ ਨੂੰ ਸਮਝਾਓ ਨਾ। ਵਿਆਖਿਆ ਚੰਗੀ ਗੂੜੀ ਕਰ ਦਿਓ ਤਾਂ ਕਿ ਸਮਝਣ ਵਾਲਿਆਂ ਨੂੰ ਸਮਝ ਲੱਗ ਜਾਏ। ਨਹੀਂ ਤਾਂ ਖੜਕੇ ਸਾਹਿਬ ਆਉਂਦੇ ਆ, ਖੜਗੇ ਸਾਹਿਬ ਨੂੰ ਟਾਈਮ ਦਿਓ, ਉਹ ਤੁਹਾਨੂੰ ਸਮਝਾ ਦੇਣਗੇ, ਨਹੀਂ ਤਾਂ ਤੁਸੀਂ ਤੇ ਸਮਝਾ ਹੀ ਦਿਓਗੇ। ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। ਉਹ ਵੀ ਕਹਿੰਦੇ ਚੋਣ ਲੜ ਸਕਦੇ ਨੇ, ਖਡੂਰ ਸਾਹਿਬ ਤੋਂ ਕਾਫੀ ਚਰਚਾਵਾਂ ਨੇ ਜੀ। ਦੇਖੋ, ਅੰਮ੍ਰਿਤਪਾਲ ਸਿੰਘ ਚੋਣ ਲੜਦਾ ਹੈ ਕਿ ਨਹੀਂ ਲੜਦਾ, ਉਹ ਤੇ ਹੁਣ ਨਿਰਭਰ ਕਰਦਾ ਹੈ ਜਦੋਂ ਪਰਿਵਾਰ ਪੁਸ਼ਟੀ ਕਰੇਗਾ ਜੀ। ਤੇ ਕੱਲ ਦੀ ਚਰਚਾ ਛਿੜੀ ਆ ਰਾਜਦੇਵ ਸਿੰਘ ਖਾਲਸਾ ਹੋਰਾਂ ਨੇ, ਸਾਬਕਾ ਮੈਂਬਰ ਪਾਰਲੀਮੈਂਟ ਹੈ ਤੇ ਸਾਬਕਾ RSS ਦੇ ਆਗੂ ਵੀ ਆ। ਇਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ MP ਬਣੇ ਸਨ ਇੱਕ ਵਾਰੀ, ਪਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ, ਛਿਣਕ ਪਈ ਕਿ ਇਹ RSS ਵੀ ਜੁਆਇਨ ਕਰ ਗਏ ਸੀ, ਫਿਰ ਘਰ ਵਾਪਸੀ ਹੋ ਗਏ। ਤਾਂ ਇਹਨਾਂ ਨੇ ਹੀ ਸਭ ਤੋਂ ਪਹਿਲਾਂ ਕਿਹਾ ਕਿ ਵੀ ਮੈਂ ਗਿਆ ਵਾਂ ਤੇ ਅਸੀਂ ਜਿਹੜੀ ਉੱਥੇ ਜਾ ਕੇ ਗੱਲ ਰੱਖੀ ਆ ਕਿ ਬਈ ਇਲੈਕਸ਼ਨ ਲੜਨਾ ਚਾਹੀਦਾ, ਉਹ ਕਹਿੰਦੇ ਜੀ ਕਿ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਹੀ ਤਿਆਰ ਸੀਗੇ। ਉਹ ਕਹਿੰਦੇ ਕਿ ਹਾਂ ਮੈਂ ਵੀ ਸੋਚੀ ਖੜਾ। ਤੇ ਫਿਰ ਉੱਥੋਂ ਬਾਅਦ ਇਹ ਜਿਹੜੀ ਖਬਰ ਸ਼ੁਰੂ ਹੋ ਗਈ। ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਹਾਲੇ ਤੱਕ ਕੋਈ ਹਾਮੀ ਨਹੀਂ ਭਰੀ। ਹਾਂ, ਅਸੀਂ ਉਹਨਾਂ ਨਾਲ ਰਾਬਤਾ ਕੀਤਾ ਸੀਗਾ। ਅੱਜ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਚੀਜ਼ ਕੁਛ ਜਿਹੜੇ ਆ ਉਹ ਜੇਲ੍ਹ ਵਿੱਚ ਮੁਲਾਕਾਤ ਵਾਸਤੇ ਗਏ ਆ ਤੇ ਸ਼ਾਮ ਨੂੰ ਨਿਕਲ ਗਏ। ਆਉਣ ਜ਼ਰਾ ਜੀ ਗੱਲ ਹੈ, ਨਿਕਲ ਕੇ ਉਹਨੂੰ ਫੋਨਾਂ ਦੇ ਵਿੱਚ ਥੋੜੀ ਪੈਣਗੇ ਤਾਂ ਉਹ ਹਲੇ ਉੱਥੋਂ ਰਵਾਨਾ ਹੋਣਗੇ, ਫਿਰ ਕੱਲ ਨੂੰ ਪਤਾ ਲੱਗੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੁੱਕਰਵਾਰ ਜਦੋਂ ਚੜੇਗਾ ਤਾਂ ਫਿਰ ਪਤਾ ਲੱਗੇਗਾ ਕਿ ਕੀ ਵਾਕਿਆ ਇਸ ਤਰ੍ਹਾਂ ਹੈ। ਕਿਉਂਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਆ, ਉਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਬਈ ਇਸ ਤਰ੍ਹਾਂ ਦੇ ਆਗੂ ਆ, ਬੁਲਾਰੇ ਆ ਕਿ ਉਹਨਾਂ ਨੇ ਇੱਕ ਵਾਰੀ ਬੇਅਦਬੀ ਤੇ ਦਾਅਵਾ ਕੀਤਾ ਸੀਗਾ, ਬੇਅਦਬੀ ਦੇ ਮਾਮਲੇ ਤੇ। ਇਸ ਕਰਕੇ ਠੀਕ ਆ, ਉਹ ਕਹਿ ਰਹੇ ਕਿ ਮੈਂ ਆਪਣੇ ਤੌਰ ਤੇ ਪੇਸ਼ਕਸ਼ ਰੱਖੀ ਤੇ ਉਹ ਕਹਿੰਦੇ ਕਿ ਮੈਂ ਤੇ ਤਿਆਰ ਹਾਂ ਤੇ ਬਈ ਉਸ ਤੋਂ ਬਾਅਦ ਅਸੀਂ ਸ਼੍ਰੀ ਖਡੂਰ ਸਾਹਿਬ ਤੋਂ ਵੀ ਲੜਨ ਜਾ ਰਹੇ ਹਾਂ ਇਲੈਕਸ਼ਨ। ਪਰ ਗੱਲ ਇਹ ਆ ਕਿ ਹੁਣ ਜਿੰਨਾ ਚਿਰ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੁੰਦੀ, ਆਪਾਂ ਇਸ ਚੀਜ਼ ਨੂੰ ਕੋਈ ਆਪਣੇ ਕੋਲ ਉੱਤੇ ਵਧਾ ਚੜਾ ਕੇ ਨਹੀਂ ਕਹਿ ਸਕਦੇ। ਪਰ ਚੋਣ ਲੜਨਾ ਕਿਸੇ ਵੀ ਜੇਲੀ ਦਾ, ਕੈਦੀ ਦਾ, ਨਜ਼ਰਬੰਦੀ ਦਾ, ਜੋ ਵੀ ਜੇਲ੍ਹ ਦੇ ਵਿੱਚ ਆ, ਉਹਦਾ ਅਧਿਕਾਰ ਹੈ। ਵੋਟ ਨਹੀਂ ਪਾ ਸਕਦਾ, ਜੇਲ੍ਹ ਦੇ ਵਿੱਚੋਂ ਕੋਈ ਵੀ ਇਲੈਕਸ਼ਨ ਲੜ ਸਕਦਾ। ਦੂਜੀ ਗੱਲ ਮੈਂ ਕਲੀਅਰ ਕਰ ਦੇਵਾਂ, MP ਜਿੱਤਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਕੇਸ ਰੱਦ ਹੋ ਜਾਂਦੇ। ਇੱਕ ਇਹ ਵੀ ਬਹੁਤ ਵੱਡੀ ਗੱਲ ਚੱਲ ਰਹੀ ਸੀ ਕਿ ਜੇ ਇਲੈਕਸ਼ਨ ਜਿਤਾ ਲਿਆ ਜਾਵੇ, ਪਰ ਹਾਲੇ ਜਿਵੇਂ ਮੈਂ ਕਹਿ ਰਿਹਾ ਕਿ ਬਹੁਤੀਆਂ ਗੱਲਾਂ ਕਹਿਣ ਦੀ ਤੇ ਜ਼ਰੂਰਤ ਹੀ ਨਹੀਂ। ਜਦੋਂ ਮੈਦਾਨ ਦੇ ਵਿੱਚ, ਅਖਾੜੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਆ ਜਾਵੇਗਾ, ਫਿਰ ਤਸਵੀਰ ਜਿਹੜੀ ਆ ਖੁੱਲ ਕੇ ਸਪਸ਼ਟ ਹੋ ਜਾਏਗੀ ਕਿ ਕੀ ਹੋ ਸਕਦਾ। ਪਰ ਇਹ ਮੈਂ ਤੁਹਾਨੂੰ ਕੁਝ ਮੇਨ ਪੁਆਇੰਟ ਜਿਹੜੇ ਕਿ ਇਸ ਚਰਚਾ ਤੋਂ ਬਾਅਦ ਦੱਸ ਰਿਹਾ ਹਾਂ। ਤੇ ਦੂਜੀ ਗੱਲ ਹੈ ਕਿ ਖਡੂਰ ਸਾਹਿਬ ਵਾਸਤੇ ਅਕਾਲੀਆਂ ਨੇ ਕੈਂਡੀਡੇਟ ਨਹੀਂ ਦਿੱਤਾ। ਜ਼ਾਰਾ ਜੀ ਗੱਲ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕ ਕੇ ਉਸ ਤੋਂ ਬਾਅਦ ਡਿਬਰੂਗੜ੍ਹ ਦੇ ਵਿੱਚ NSA ਤਹਿਤ ਜਿਹੜੇ ਬੰਦ ਨੇ ਬੰਦੀ, ਉਹਨਾਂ ਦੀ ਗੱਲ ਜਿਹੜੀ ਕਰਨੀ ਸਟਾਰਟ ਕੀਤੀ, ਉਹ ਤੋਂ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹ ਅਕਾਲੀ ਦਲ ਬਾਦਲ ਜਿਹੜਾ ਸੋਚ ਕੇ ਚੱਲ ਰਿਹਾ ਹੋਵੇ। ਕਿਉਂਕਿ ਦੇਖੋ,
ਇਹ ਤੇ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਆਪਾਂ ਕਿਹੜਾ ਰੋਟੀ ਦੀ ਚੋਚੀ ਦੱਸਨੇ ਆ ਜੀ ਕਿ ਭਗਵੰਤ ਸਿੰਘ ਸਿਆਲਕਾ ਹੋਰਾਂ ਤੋਂ ਲੈ ਕੇ ਕਿੰਨੇ ਐਸਜੀਪੀਸੀ ਦੇ ਜਿਹੜੇ ਨੁਮਾਇੰਦੇ ਕਹਿ ਲਓ ਕਾਨੂੰਨੀ ਤੌਰ ਤੇ ਜਾਂ ਦੂਸਰੇ, ਉਹ ਇਹ ਪਰਿਵਾਰ ਦੀ ਜਾਂ ਇਸ ਕੇਸ ਦੇ ਨਾਲ ਵਾਹ ਜੀ ਤਾਂ ਹੋ ਸਕਦਾ ਹੈ ਕਿ ਇਹ ਚੀਜ਼ ਜਿਹੜੀ ਹੈ ਉਹ ਅਕਾਲੀ ਦਲ ਨੂੰ ਪਤਾ ਹੋਵੇ, ਵਿਰੋਧ ਦਾ ਕੋਈ ਹਿੱਸਾ ਵੀ ਹੋਣ, ਜਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲ ਗਈ, ਇਸ ਤਰ੍ਹਾਂ ਦੀ ਗੱਲ ਬਣ ਰਹੀ ਹੈ। ਉਹਨਾਂ ਨੇ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਦਿੱਤਾ ਨਹੀਂ, ਤੇ ਜੇ ਅਕਾਲੀ ਦਲ ਸਿੱਧਾ ਸਮਰਥਨ ਦੇ ਦਿੰਦਾ ਹੈ, ਦੇਖੋ ਸਮਰਥਨ ਦਾ ਵੀ ਹੁੰਦਾ ਹੈ ਨਾ, ਇੱਕ ਪੰਥਕ ਧਿਰ ਹੁੰਦੀ ਹੈ, ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਉੱਥੇ ਦਿੱਤਾ ਹੋਇਆ ਉਮੀਦਵਾਰ ਹੈ, ਜੀ ਜੀ, ਪਰ ਹੋ ਸਕਦਾ ਕਿ ਉਹ ਵੀ ਬਿਠਾ ਦੇਣ। ਤਾਂ ਯਾਨੀ ਜਿਹੜਾ ਪੰਥਕ ਸਮਰਥਨ ਆ, ਭਾਵੇਂ ਵਖਰੇਵੇਂ ਵੀ ਹੋਣ, ਜਦ ਉਹ ਆ ਜਾਏਗਾ ਤਾਂ ਫਿਰ ਆਪਣੇ ਆਪ ਦੇ ਵਿੱਚ ਤੁਹਾਨੂੰ ਪਤਾ ਹੈ ਨਾ, ਗੱਲ ਫਿਰ ਗਹਿਮਾ ਗਹਿਮੀ ਚ ਪੈ ਜਾਂਦੀ ਆ। ਇਸ ਕਰਕੇ ਹੁਣ ਜੇ ਅਕਾਲੀ ਦਲ ਮੰਨ ਲਓ ਇਸ ਤਰ੍ਹਾਂ ਸਮਰਥਨ ਦਿੰਦਾ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਇਹ ਨੀਤੀ ਰਹੇਗੀ ਕਿ ਜੇ ਸਮਰਥਨ ਇੱਥੇ ਦਿੰਦੇ ਹਨ ਤਾਂ ਸਾਨੂੰ ਦੂਸਰੇ ਇਲਾਕਿਆਂ 'ਚ ਉਸ ਚੀਜ਼ ਦਾ ਫਾਇਦਾ ਵੀ ਮਿਲ ਜਾਏ, ਚਾਹੇ ਬਠਿੰਡਾ ਚਾਹੇ ਕੋਈ ਵੀ ਆ, ਕਿਉਂਕਿ ਜਿਹੜੀਆਂ ਕੁਝ ਗੱਲਾਂ ਜੁੜਦੀਆਂ ਨੇ, ਸਵਾਲ ਜੁੜਦੇ ਨੇ, ਫਿਰ ਉਹਨਾਂ ਤੋਂ ਕਿਤੇ ਨਾ ਕਿਤੇ ਛੁਟਕਾਰਾ ਵੀ ਮਿਲ ਸਕਦਾ। ਸੋ ਇਸ ਕਰਕੇ ਅਕਾਲੀ ਦਲ ਬਾਦਲ ਮੁੱਢਲੇ ਤੌਰ ਤੇ ਹੀ ਸਮਰਥਨ ਦੇ ਦੇਵੇਗਾ ਜੇਕਰ ਇਹ ਐਲਾਨ ਹੁੰਦਾ ਜਾਂ ਪੁਸ਼ਟੀ ਹੁੰਦੀ, ਪਰ ਉਹਦੇ ਵਾਸਤੇ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਮੈਂ ਬਹੁਤੀਆਂ ਗੱਲਾਂ 'ਚ ਨਹੀਂ ਪੈਂਦਾ ਜਦੋਂ ਤੱਕ ਕੋਈ ਪੁਸ਼ਟੀ ਨਹੀਂ ਹੁੰਦੀ, ਪਰ ਇਹ ਦੋ ਚਾਰ ਗੱਲਾਂ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਮ ਗੱਲਾਂ ਨੇ ਜਿਹੜੀਆਂ ਇਸ ਵੇਲੇ ਚੱਲਦੀਆਂ ਜੀ ਜੀ। ਤੇ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਕਹਿੰਦੇ ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੂੰ ਨਜ਼ਰਬੰਦ ਕਰਤਾ ਜੀ। ਦੇਖੋ ਇਹ ਤੇ ਕਹਿੰਦੇ ਹੁੰਦੇ ਨੇ ਕਿ ਬਈ ਜੇ ਇੱਕ ਵਾਰੀ ਹੋਰ ਨਰਿੰਦਰ ਮੋਦੀ ਜਿੱਤ ਗਿਆ ਤੇ ਉਹ ਬਣ ਜਾਏਗਾ ਨਰਿੰਦਰ ਪੁਤਿਨ। ਤੇ ਭਾਈ ਤੁਸੀਂ ਕੌਣ ਬਣ ਰਹੇ ਹੋ? ਭਗਵੰਤ ਪੁਤਿਨ। ਜੀ ਹੁਣ ਜੇ ਦੇਖੀਏ ਤੇ ਗੱਲਾਂ ਤੇ ਇਸ ਤਰ੍ਹਾਂ ਦੀਆਂ ਨੇ, ਇਹਨਾਂ ਨੇ ਅੱਜ ਆਉਣਾ ਸੀਗਾ ਇੱਧਰ ਗੁਰਦਾਸਪੁਰ ਬੰਨੀ, ਤਾਂ ਗੁਰਦਾਸਪੁਰ ਆਏ ਆ, ਗੁਰਦਾਸਪੁਰ ਪ੍ਰਚਾਰ ਕੀਤਾ ਇਹਨਾਂ ਨੇ, ਰੈਲੀ ਕੀਤੀ ਆ, ਤੇ ਰੈਲੀ 'ਚ ਪਤਾ ਕੀ ਦੱਸ ਰਹੇ ਸਨ? 90 ਲੱਖ ਦੀ ਬਿਜਲੀ ਵੇਚਦੀ। ਮੈਂ ਜਦੋਂ ਤੁਹਾਡੇ ਨਾਲ ਪ੍ਰੋਗਰਾਮ ਕਰ ਰਿਹਾ, ਸਵੇਰੇ 9:30 10 ਵਜੇ ਦੀ ਲਾਈਟ ਗਈ, 6 ਵਜੇ ਆਈ ਸੀ ਸਹੀ। ਹੁਣ ਇੰਡੀਆ 'ਚ 8:30 ਤੇ ਲਾਈਟ ਦੁਬਾਰਾ ਚਲੇ ਗਈ। ਯਾਨੀ ਤੁਸੀਂ ਅੰਦਾਜ਼ਾ ਲਾ ਲਓ ਕਿ 14-15 ਘੰਟਿਆਂ 'ਚ 2 ਘੰਟੇ ਲਾਈਟ ਆਈ ਹੈ ਤੇ ਫਿਰ ਚਲੀ ਗਈ ਹੈ। ਤੇ ਟੈਂਪਰੇਚਰ ਜੇ ਤੁਸੀਂ ਇੱਥੇ ਦੇਖੋਗੇ ਤਾਂ ਹੁਣ ਦਿਨ ਦਾ ਟੈਂਪਰੇਚਰ ਬਿਲਕੁਲ 40 ਦੇ ਨੇੜੇ ਪਹੁੰਚਣ ਵਾਲਾ ਹੈ। ਇਹ ਬੰਬੇ ਨੂੰ ਕਹਿੰਦੇ ਜੀ ਅਸੀਂ ਜਿਹੜੀ ਲਾਈਟ ਬੰਬੇ 'ਚ ਬਲਦੀ ਹੈ, ਤੁਹਾਨੂੰ ਪਤਾ ਬੰਬੇ ਕਿੱਥੇ ਜੇ ਹੈ? ਲਾਈਟ ਆਪਾਂ ਤੇ ਭੇਜਦੇ ਲਓ, ਹੱਦ ਹੋ ਗਈ ਆ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚਲੋ ਪ੍ਰਚਾਰ ਤੇ ਕਰਨਾ ਹੀ ਆ ਇਹਨਾਂ ਨੇ, ਉਹ ਜਿੱਦਾਂ ਦਾ ਮਰਜ਼ੀ ਕਰਨਾ, ਤਾਂ ਉਹ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਅੰਦਾਜ਼ੇ ਬਿਆਨ ਜਿਹੜਾ ਇਹਨਾਂ ਦਾ ਹੁੰਦਾ ਹੈ। ਬਟ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਕੁਝ ਜਥੇਬੰਦੀਆਂ ਦੇ ਵਿਰੋਧ ਤੋਂ ਡਰਦੇ ਨਾਲ ਇਹਨਾਂ ਨੇ ਜਿਵੇਂ ਸਰਵ ਸਿੱਖਿਆ ਅਭਿਆਨ, ਮਿਡ ਡੇ ਮੀਲ, ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ, ਉਹਨਾਂ ਨੂੰ ਘਰੇ ਨਜ਼ਰਬੰਦ ਕਰ ਦਿੱਤਾ। ਇਸ ਤੋਂ ਇਲਾਵਾ ਉਹਦੇ ਹੋਰ ਜਿਹੜੇ ਸੀਗੇ ਇਸ ਤਰ੍ਹਾਂ ਦੇ ਜਥੇਬੰਦੀਆਂ ਦੇ ਆਗੂ, ਉਹਨਾਂ ਤੇ ਨਿਗਾਹ ਜਿਹੜੀ ਉਹ ਰੱਖੀ ਗਈ ਜਾਂ ਉਹਨਾਂ ਨੂੰ ਡੱਕ ਲਿਆ ਗਿਆ। ਕਿਉਂਕਿ ਕੀ ਗੱਲਾਂ ਨੇ, ਜਿਹੜੇ ਬੰਦੇ ਵਿਰੋਧ ਦੀ ਰਾਜਨੀਤੀ ਕਰਦੇ ਰਹੇ, ਜਿਹੜੇ ਬੰਦੇ ਇਹ ਕਹਿੰਦੇ ਰਹੇ ਕਿ ਬਾਦਲ ਕਰਦੇ ਆ ਜੀ, ਬਾਦਲ ਕਰਦੇ ਆ, ਤੇ ਫਿਰ ਜਾ ਕੇ ਸਭਾ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਇਨਕਲਾਬ ਦੀਆਂ ਕਰਦੇ, ਕਿਸ ਰਾਹ ਪੈ ਗਏ ਆ। ਇਹ ਬਿਲਕੁਲ ਵੈਸਾ ਹੀ ਹੈ ਜਿਸ ਤਰ੍ਹਾਂ ਅੱਗੇ ਵੀ ਹੁਕਮਰਾਨ ਕਰਦੇ ਹੁੰਦੇ ਸਨ। ਤਾਂ ਇਹ ਸਵਾਲਾਂ ਨੂੰ ਮਾਰਨ ਦਾ ਹੀ ਸਿਲਸਿਲਾ ਕਿ ਇੱਕ ਪਾਸੇ ਤਾਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਜੇਕਰ ਇਹ ਆਇਆ ਤੇ ਇਹ ਸਾਰੇ ਅਧਿਕਾਰ ਖੋ ਲਏਗਾ, ਜੀ ਜੀ, ਪਰ ਉਹਦਾ ਹੀ ਵਿਰੋਧ ਕਰਕੇ ਤੁਸੀਂ ਵੀ ਤਾਂ ਉਹੀ ਕੁਝ ਕਰ ਰਹੇ ਹੋ ਨਾ। ਕਿਸੇ ਨੂੰ ਪ੍ਰੋਟੈਸਟ ਦਾ ਅਧਿਕਾਰ, ਕਿਸੇ ਨੂੰ ਬੋਲਣ ਦਾ ਅਧਿਕਾਰ, ਜੇਕਰ ਤੁਸੀਂ ਉਹਦਾ ਖੋ ਰਹੇ ਹੋ ਤਾਂ ਕੰਮ ਤੇ ਤੁਹਾਡਾ ਵੀ ਉਹੀ ਆ ਨਾ। ਤੁਸੀਂ ਕਿਹੜਾ ਜੁਦਾ ਹੋ ਉਹਦੇ, ਤੁਹਾਡਾ ਵੀ ਤੇ ਕੰਮ ਉਹੀ ਹੋ ਗਿਆ ਜੀ। ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਲੁਧਿਆਣਾ ਦੇ ਵਿੱਚ ਕਾਂਗਰਸ ਦੀ, ਕਹਿੰਦੇ ਕਾਂਗਰਸ ਇੱਕ ਹੋਰ ਦਾ ਖੇਡਣ ਦੇ ਰੌਂ ਦੇ ਵਿੱਚ ਹੈ ਜੀ। ਹਾਂਜੀ ਦੇਖੋ, ਆਪਾਂ ਕੱਲ ਗੱਲ ਕੀਤੀ ਸੀ ਕਿ ਭਾਰਤ ਭੂਸ਼ਣ ਆਸ਼ੂ ਤੇ ਉੱਥੇ ਸੰਜੇ ਤਲਵਾੜ, ਯਾਨੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ, ਇੱਥੇ ਯਾਨੀ ਇੱਕ ਪਾਸੇ ਆਸ਼ੂ ਦੂਜੇ ਪਾਸੇ ਤਲਵਾੜ ਵੇ।
ਹੁਣ ਗੱਲ ਇਹ ਆ ਕਿ ਬਈ ਇਹਦੇ ਵਿੱਚ ਇਹ ਮਸਲਾ ਹੈ ਕਿ ਸੰਜੇ ਤਲਵਾੜ ਤੇ ਭਾਰਤ ਭੂਸ਼ਣ ਆਸ਼ੂ ਦੇ ਗਰੁੱਪਾਂ ਦੇ ਦਰਮਿਆਨ ਪੋਸਟਰ ਵਾਰ ਚੱਲ ਰਿਹਾ ਉੱਥੇ। ਜੀ ਜੀ ਦੋਨੇ ਧੜੇ ਜਿਹੜੇ ਆ ਉਹ ਇੱਕ ਦੂਜੇ ਨੂੰ ਪਛਾੜ ਕੇ ਟਿਕਟ ਨੂੰ ਹੱਥ ਪਾਉਣ ਨੂੰ ਫਿਰਦੇ ਆ। ਆਮ ਤੌਰ ਤੇ ਟਿਕਟ ਕਟਾ ਕੇ ਰੇਲ ਗੱਡੀ ਨੂੰ ਹੱਥ ਪਾਈਦਾ, ਇਹ ਮਤਲਬ ਕਿ ਗੱਡੀ ਸਵਾਰ ਹੋਣ ਵਾਸਤੇ ਨਹੀਂ, ਇਹ ਤੇ ਕਹ ਲਓ ਕਿ ਗੱਡੀ ਦਾ ਸਟੀਅਰਿੰਗ ਫੜਨ ਵਾਸਤੇ ਟਿਕਟ ਦੀ ਦੌੜ ਦੇ ਵਿੱਚ ਆ। ਜੀ ਜੀ ਖੈਰ ਬਈ ਉੱਥੇ ਹੁਣ ਇਹ ਕੇਸ ਫਸਦਾ ਨਾ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਜੋ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਖੁਦ ਨੂੰ ਵੱਡਾ ਨੇਤਾ ਗਿਣਦਾ, ਜੇ ਉਸ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੰਜੇ ਤਲਵਾੜ ਸੀਨੀਅਰ ਆਗੂ ਆ ਤੇ ਪਾਂਡੇ ਹੋਰੀ ਉਹ ਨਾਰਾਜ਼ ਹੋ ਸਕਦੇ ਨੇ। ਦੂਜੀ ਚੀਜ਼ ਜੀ ਜੀ ਕਿ ਵੇਖੋ ਹੁਣ ਕਾਂਗਰਸ ਜਿਹੜੀ ਆ ਉਹ ਤੋੜ ਲੱਭ ਰਹੀ ਆ ਕਿ ਕਿਉਂ ਨਾ ਇੱਕ ਐਸਾ ਦਾਅ ਫਵਾ ਦਿੱਤਾ ਜਾਵੇ ਜਿਹਦੇ ਵਿੱਚ ਇਹ ਧੜੇ ਮਜਬੂਰ ਹੋ ਜਾਣ। ਮਤਲਬ ਕਿ ਕਈ ਵਾਰ ਇਹ ਹੁੰਦਾ ਨਾ ਕਿ ਯਾਰ ਜੇ ਮੈਨੂੰ ਇਹ ਚੀਜ਼ ਨਹੀਂ ਮਿਲੀ ਤੇ ਦੂਜੇ ਨੂੰ ਵੀ ਨਹੀਂ ਮਿਲੀ। ਸੋ ਇਸ ਵਾਸਤੇ ਕਿ ਇਹ ਧੜੇ ਚਲੋ ਇਹ ਸੋਚ ਕੇ ਸੰਤੁਸ਼ਟ ਹੋ ਜਾਣ, ਨਾ ਉਹਨੂੰ ਟਿਕਟ ਮਿਲੀ ਆ ਨਾ ਉਹਨੂੰ ਮਿਲੀ ਆ, ਤੇ ਇਹ ਟਿਕਟ ਜਿਹੜੀ ਆ ਕਿਸੇ ਤੀਸਰੇ ਨੂੰ ਦੇ ਦਿੱਤੀ ਜਾਵੇ। ਜੀ ਜੀ ਤਾਂ ਉਹਦੇ ਵਿੱਚ ਅੱਗੇ ਵੀ ਆਪਾਂ ਗੱਲਾਂ ਕੀਤੀਆਂ ਸਨ ਕਿ ਕੁਝ ਚਿਹਰੇ ਆ, ਪਰ ਹੁਣ ਸੁਣਨ ਦੇ ਵਿੱਚ ਆਇਆ ਕਿ ਇਸ ਕਤਾਰ 'ਚ ਇੱਕ ਨਾਂ ਹੋਰ ਆ ਜੁੜਿਆ। ਉਹ ਨਾਂ ਹੈ ਗੁਰਕੀਰਤ ਕੋਟਲੀ ਦਾ, ਜੋ ਕਿ ਰਵਨੀਤ ਬਿੱਟੂ ਦਾ ਭਰਾ ਹੀ ਆ। ਕਾਂਗਰਸ ਚਾਹੁੰਦੀ ਆ ਕਿ ਰਵਨੀਤ ਬਿੱਟੂ ਨੂੰ ਬਹੁਤ ਬੁਰੀ ਤਰ੍ਹਾਂ ਫਸਾ ਦਿੱਤਾ। ਠੀਕ ਹੈ, ਜੋ ਹਿਲ ਜੁਲ ਹੋ ਰਹੀ ਹੈ, ਜਿਸ ਤਰ੍ਹਾਂ ਦੀ ਇਹ ਸਾਰੀ ਸਰਗਰਮੀ ਹੈ ਕਿ ਉਲਝਾ ਦਿੱਤਾ ਜਾਵੇ। ਨਾਲੇ ਕਈ ਵਾਰ ਤੁਹਾਨੂੰ ਪਤਾ ਕਿ ਜੇ ਕੋਈ ਚੋਣ ਮੈਦਾਨ 'ਚ ਇੱਕ ਜਾਣਾ ਤੇ ਦੂਸਰਾ ਕਈ ਵਾਰ ਅੰਦਰ ਖਾਤੇ ਕਰ ਵੀ ਜਾਂਦਾ ਕਿ ਇਸ ਗੁੰਜਾਇਸ਼ ਨੂੰ ਵੀ ਖਤਮ ਕੀਤਾ ਜਾਵੇ, ਨਾਲੇ ਸਹਿਮਤੀ ਬਣ ਜਾਏਗੀ। ਪਰ ਮਸਲਾ ਤੇ ਇਹ ਆ ਕਿ ਵੀ ਇਸ ਫੈਸਲੇ ਦੇ ਨਾਲ ਇੱਕ ਤਾਂ ਧੜੇਬੰਦੀ ਖਤਮ ਹੋ ਜਾਏਗੀ, ਦੂਜਾ ਇਹ ਹੈ ਕਿ ਗੁਰਕੀਰਤ ਕੋਟਲੀ ਜਿਹੜਾ ਹੈ ਉਹ ਪਛੜ ਕੇ ਕੀਤੇ ਕੰਪੇਨ ਦੇ ਬਾਅਦ ਮੁਕਾਮ ਤੇ ਪਹੁੰਚ ਸਕੇਗਾ। ਵੱਡਾ ਸਵਾਲ ਹੈ। ਪਰ ਮੈਂ ਅੱਜ ਵੀ ਸੋਚਦਾ ਹਾਂ ਕਿ ਮਨੀਸ਼ ਤਿਵਾੜੀ ਮੇਰੀ ਨਜ਼ਰ ਦੇ ਵਿੱਚ ਇੱਕ ਕਹਿ ਲਓ ਕਿ ਜੇਤੂ ਸੰਭਾਵਨਾ ਰੱਖਣ ਵਾਲਾ ਨਜ਼ਰ ਆ ਰਿਹਾ ਸੀਗਾ। ਇਸ ਨੂੰ ਚੰਡੀਗੜ੍ਹ ਇਹਨਾਂ ਨੇ ਭੇਜਿਆ। ਪਰ ਹਾਲ ਦੀ ਘੜੀ ਕਾਂਗਰਸ ਵਾਸਤੇ ਕੁਝ ਸੀਟਾਂ ਜਿਨ੍ਹਾਂ ਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਕੁਝ ਸੀਟਾਂ ਮੱਥਾ ਕਪਾਈ ਦਾ ਸਬਬ ਆ। ਪੈਰ ਪੈਰ ਤੇ ਚਰਚਾਵਾਂ ਬਦਲ ਰਹੀਆਂ ਨੇ, ਪੈਰ ਪੈਰ ਤੇ ਖਬਰਾਂ ਬਦਲ ਰਹੀਆਂ ਨੇ। ਦੇਖੋ ਅਗਾਂਹ ਕੀ ਫੈਸਲਾ ਲਿਆ ਜਾਂਦਾ, ਕਦੋਂ ਇਹ ਫੈਸਲਾ ਲੈਂਦੇ ਜੀ। ਤੇ ਚੰਨੀ ਦੇ ਕੋਈ ਇਤਰਾਜ਼ਯੋਗ ਪੋਸਟਰ ਲਾ ਕੇ ਮਿੰਟੂ ਜੀ? ਹਾਂਜੀ, ਵੇਖੋ ਚੰਨੀ ਦੇ ਜਿਹੜੇ ਇਤਰਾਜ਼ਯੋਗ ਪੋਸਟਰ ਲੱਗੇ ਨੇ ਉਹ ਉਹੀ ਆ। ਤੁਹਾਨੂੰ ਯਾਦ ਹੋਣਾ ਚੰਨੀ ਦੀ ਇੱਕ ਫੋਟੋ ਵਾਇਰਲ ਹੋਈ ਸੀ ਜਿਹਦੇ ਵਿੱਚ ਮਤਲਬ ਕਿ ਇੱਕ ਲੜਕੀ ਆ, ਲੜਕੀ ਦੀ ਪਿੱਠ ਤੇ ਹੱਥ ਹੈ ਤੇ ਉਹਦੇ ਵਿੱਚ ਇੱਕ ਉਂਗਲ ਜਿਹੜੀ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੂੰ ਛੇੜਿਆ ਜਾਂਦਾ, ਜਿਵੇਂ ਪੰਜਾਬੀ 'ਚ ਕਵਾਂ ਐਵੇਂ ਲਾਗ ਲਪੇਟ ਜਾਣਾ। ਜੀ ਜੀ। ਤਾਂ ਉਹ ਉਸ ਵੇਲੇ ਵੀ ਜਦੋਂ ਮੰਤਰੀ ਸੀਗਾ ਤਾਂ ਚੰਨੀ ਉਸ ਵੇਲੇ ਵੀ ਇਸ ਫੋਟੋ ਨੇ ਉਹਦੇ ਲਈ ਪਰੇਸ਼ਾਨੀ ਖੜੀ ਕੀਤੀ ਸੀਗੀ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਇੱਕ IAS ਅਫਸਰ ਦਾ ਵੀ ਮਸਲਾ ਜਿਹੜਾ ਹੈ ਉਹ ਬੜਾ ਚਰਚਿਤ ਹੋਇਆ ਸੀਗਾ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਔਨ ਰਿਕਾਰਡ ਵੀ ਆ ਕੇ ਕਿਹਾ ਸੀ। ਹੁਣ ਇਹ ਜਿਹੜੀ ਫੋਟੋ ਆ ਦੁਬਾਰਾ ਪੋਸਟਰਾਂ ਤੇ ਕਿਸੇ ਨੇ ਛਪਾਈ ਆ ਤੇ ਛਪਾ ਕੇ ਕੰਧਾਂ ਉੱਤੇ ਲਾਈ ਆ, ਜਿਹਦੇ ਵਿੱਚ ਲਿਖਿਆ ਕਿ ਘਰ ਘਰ ਚੱਲੀ ਗੱਲ ਤੇ ਚੰਨੀ ਕਰਦਾ ਗੰਦੀ ਗੱਲ। ਓਹੋ, ਅੱਛਾ ਜੀ। ਮਤਲਬ ਕਿ ਇਸ ਤਰ੍ਹਾਂ ਪੋਸਟਰ ਲਾ ਕੇ ਇਸ ਤਰ੍ਹਾਂ ਦੀ ਵਰਡਿੰਗ ਜਿਹੜੀ ਆ ਉਹ ਲਿਖੀ ਪਈ ਆ। ਹੁਣ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਚੱਲਦਾ ਪਿਆ, ਆਪਾਂ ਕੱਲ ਇੱਕ ਨਾਮ ਦਾ ਜ਼ਿਕਰ ਕੀਤਾ ਸੀ, ਸ਼ਾਇਦ ਚੌਧਰੀ ਬਿਕਰਮਜੀਤ ਸਿੰਘ, ਤੇ ਉਹਨਾਂ ਨੂੰ ਪਾਰਟੀ ਨੇ ਸਸਪੈਂਡ ਕਰ ਦਿੱਤਾ। ਇਤਫਾਕ ਵੇਖੋ ਪ੍ਰਵੀਨ ਜੀ ਕਿ ਜਿਸ ਦਿਨ ਇਹ ਪੋਸਟਰ ਲੱਗੇ ਨੇ ਉਹ ਲੱਗਦੇ ਜੀ ਫਲੋਰ ਦੇ ਵਿੱਚ ਜਿੱਥੇ ਚੌਧਰੀ ਫੈਮਿਲੀ ਰਹਿੰਦੀ ਹੈ। ਤੇ ਕਮਾਲ ਦੀ ਗੱਲ ਹੈ ਕਿ ਇਹਨਾਂ ਪੋਸਟਰਾਂ ਦੇ ਲੱਗਣ ਉਪਰੰਤ ਨਾਲ ਦੀ ਨਾਲ ਹੀ ਇਹ ਕਾਰਵਾਈ ਹੋ ਜਾਂਦੀ। ਤੇ ਉਸ ਤੋਂ ਬਾਅਦ ਚੌਧਰੀ ਇੱਕ ਫੋਨੋ ਦੇ ਦਰਮਿਆਨ ਇਹ ਗੱਲ ਵੀ ਕਹਿੰਦਾ, ਚੈਨਲ ਦੇ ਨਾਲ ਗੱਲਬਾਤ ਕਰਦੇ ਆ, ਜਿਹੜੀ ਗੱਲ ਆਈ ਹੈ ਕਿ ਘਰ ਘਰ ਚੱਲ ਕੋਈ ਮਤਲਬ ਕਿ ਘਰ ਘਰ ਚੱਲਦੀ ਗੱਲ ਕਿ ਚੰਨੀ ਕਰਦਾ ਗੰਦੀ ਗੱਲ, ਕੁਛ ਇਸ ਤਰ੍ਹਾਂ। ਤਾਂ ਬਈ
ਉਹ ਸਾਫ਼ ਲੱਗਦਾ ਕਿ ਇਹ ਜਿਹੜੀ ਸਸਪੈਂਸ਼ਨ ਹੋਈ ਆ, ਇਹਦਾ ਕਿਤੇ ਨਾ ਕਿਤੇ ਕੋਈ ਜੋੜ ਜਿਹੜਾ ਆ ਉਹ ਇਹਦੇ ਨਾਲ ਵੀ ਜਾ ਕੇ ਜੁੜਦਾ। ਇਹ ਪੋਸਟਰ ਵਾਰ ਜਿਹੜੀ ਸ਼ੁਰੂ ਹੋਈ ਆ, ਪਰ ਜਿਹੜਾ ਚੌਧਰੀ ਆ ਵਿਕਰਮਜੀਤ ਸਿੰਘ, ਉਹ ਤੇ ਸ਼ਰੇਆਮ ਕਹਿ ਰਿਹਾ, ਉਹ ਤੇ ਇੱਕ ਠੋਕ ਕੇ ਕਹਿ ਰਿਹਾ ਕਿ ਚੰਨੀ ਸ਼ਕੂਨੀ ਆ, ਕਿ ਕੋਈ ਸਦਾਮਾ ਨਹੀਂ। ਕਿਉਂਕਿ ਚੰਨੀ ਨੇ ਕਿਹਾ ਸੀਗਾ ਨਾ ਕਿ ਜਲੰਧਰ ਵਾਲਿਓ ਮੈਂ ਸਦਾਮਾ ਬਣ ਕੇ ਆਇਆ। ਉਹਨੇ ਆਖਿਆ ਕੋਈ ਸਦਾਮਾ ਨਹੀਂ ਜੋ ਹੈਗਾ, ਇਹ ਤੇ ਸ਼ਕੂਨੀ ਆ, ਸਾਡੇ ਪਰਿਵਾਰ ਨੂੰ ਉਜਾੜ ਦਿੱਤਾ, ਕੇਪੀ ਦੇ ਪਰਿਵਾਰ ਨੂੰ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਪਿਆ ਕਰਦਾ ਚੌਧਰੀ, ਉਹਨੇ ਹਟਣਾ ਨਹੀਂ। ਉਹ ਕਹਿੰਦਾ ਮੈਂ ਹਿੱਕ ਠੋਕ ਕੇ ਵਿਰੋਧ ਕਰੂੰਗਾ। ਇਹ ਚੰਨੀ ਵਾਸਤੇ ਹੀ ਨਹੀਂ, ਮੈਂ ਸਮਝਦਾ ਹਾਂ ਪ੍ਰਵੀਨ ਜੀ ਕਿ ਇਹ ਕਾਂਗਰਸ ਵਾਸਤੇ ਹੀ ਖਤਰੇ ਦੀ ਘੰਟੀ ਹੈ। ਕਿਉਂਕਿ ਐਤਕੀ ਜਿਹੜਾ ਇਲੈਕਸ਼ਨ ਆਪਾਂ ਵੇਖ ਰਹੇ ਹਾਂ, ਇਹਦੇ ਵਿੱਚ ਜਿਹੜਾ ਬਹੁਕੌਮੀ ਮੁਕਾਬਲਾ ਚੱਲ ਰਿਹਾ, ਇਹਦੇ ਵਿੱਚ ਜਿੰਨੇ ਵੀ ਮਤਲਬ ਕਿ ਸੈਗਮੈਂਟ ਹੁੰਦੇ ਆ, ਅਸੈਂਬਲੀ ਸੈਗਮੈਂਟ ਹੁੰਦੇ ਆ, ਉਹ ਹਰੇਕ ਸੈਗਮੈਂਟ ਦੇ ਵਿੱਚ ਹਰੇਕ ਬੰਦੇ ਦੀ ਕਿੰਨੀ ਕੁ ਪਕੜ ਆ ਉਹ ਮਾਇਨੇ ਰੱਖੇਗੀ। ਕਿਉਂਕਿ ਹਾਰ ਜਿੱਤ ਦਾ ਮਾਰਜਨ ਕਈ ਸੀਟਾਂ ਤੇ ਬਹੁਤ ਘੱਟ ਰਹਿਣ ਵਾਲਾ। ਤੇ ਅਜਿਹੇ ਦੇ ਵਿੱਚ ਜਿਵੇਂ ਹੁਣ ਫਿਲੌਰ ਹੀ ਲਾ ਲਓ, ਜਿਹੜਾ ਫਿਲੌਰ ਆ, ਜੇ ਫਿਲੌਰ ਦੇ ਵਿੱਚ ਕੋਈ ਵੱਡੀ ਇੱਧਰ ਉੱਧਰ ਗੱਲ ਹੋ ਜਾਂਦੀ ਆ, ਚੌਧਰੀ ਫੈਮਿਲੀ, ਉਹ ਤਾਂ ਜ਼ਾਹਰ ਦੀ ਗੱਲ ਆ ਵਿਕਰਮਜੀਤ ਤੁਸੀਂ ਸਸਪੈਂਡ ਕਰ ਸਕਦੇ ਹੋ, ਸਿਰਫ ਇਸ ਕਰਕੇ ਕਿਸੇ ਪਾਰਟੀ 'ਚ ਨਾ ਜਾਵੇ। ਤਾਂ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲ ਸਕਦਾ ਹੈ, ਕਿ ਉਹ ਉਲਟ ਭੁਗਤ ਸਕਦੇ। ਜਿਹੜਾ ਕੋਈ ਕਹਿ ਰਿਹਾ ਕਿ ਮੈਂ ਤੇ ਚੰਨੀ ਦਾ ਪੈਰ ਤੇ ਵਿਰੋਧ ਕਰਾਂਗਾ, ਤਾਂ ਫਿਰ ਇਹਦਾ ਨਤੀਜਾ ਤੇ ਉਹ ਨਿਕਲਦਾ ਨਾ ਕਿ ਇਸ ਫਸਵੀਂ ਲੜਾਈ ਦੇ ਵਿੱਚ ਚੰਨੀ ਲਈ ਇਹ ਇੱਕ ਨਵਾਂ ਪਰੇਸ਼ਾਨੀ ਦਾ ਸਬਬ ਹੋ ਸਕਦਾ ਹੈ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ, ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਉੱਤਰਾਖੰਡ ਸਰਕਾਰ ਨੂੰ ਤਾੜਨਾ ਕੀਤੀ ਹੈ ਜੀ ਕਿਸ ਮਾਮਲੇ ਦੇ ਵਿੱਚ? ਦੇਖੋ, ਇਹ ਮਸਲਾ ਹੈ ਕਿ ਜਿਹੜਾ ਸਾਹਿਬ ਤਰਸੇਮ ਮਾਰਿਆ ਸੀਗਾ, ਉਹਦੇ ਵਿੱਚ ਕੀ ਆ ਕਿ ਇੱਕ ਤੇ ਜਿਹੜਾ ਸ਼ੂਟਰ ਸੀ ਉਹਨੂੰ ਮਾਰ ਦਿੱਤਾ ਸੀ ਪੁਲਿਸ ਨੇ। ਹਾਲਾਂਕਿ ਪਹਿਲਾਂ ਕੁਝ ਹੋਰ ਕਿਹਾ ਜਾ ਰਿਹਾ ਸੀ, ਪਰ ਬਾਅਦ ਦੇ ਵਿੱਚ ਉਸ ਮਾਮਲੇ ਨੂੰ ਜੋੜਿਆ ਗਿਆ ਕਥਿਤ ਤੌਰ ਤੇ ਕਿ ਸੁਪਾਰੀ ਕਿਲਿੰਗ ਹੈ, ਉਹ ਸੁਪਾਰੀ ਦੇ ਕੇ ਕਿਲਿੰਗ ਕਰਾਈ ਗਈ ਆ। ਤੇ ਇਹਦੇ ਵਿੱਚ ਮਤਲਬ ਕਿ ਕੋਈ ਜੋ ਮੈਨੇਜਮੈਂਟ ਨੂੰ ਲੈ ਕੇ ਜਾਂ ਸਾਥ ਦੇ ਪ੍ਰਤੀ ਨਾਰਾਜ਼ਗੀ ਹੋ ਸਕਦੀ ਹੈ। ਤੁਹਾਨੂੰ ਪਤਾ ਕਿ ਅੱਜ ਕੱਲ ਮੀਡੀਆ ਵੀ ਬੜਾ ਸੋਚ ਸਮਝ ਕੇ ਚੱਲ ਰਿਹਾ ਹੈ। ਤਾਂ ਉਸ ਤੋਂ ਬਾਅਦ ਹੋਇਆ ਕਿ ਇੱਕ ਸ਼ੂਟਰ ਐਨਕਾਊਂਟਰ 'ਚ ਮਾਰ ਦਿੱਤਾ ਗਿਆ ਸੀ, ਦੂਜੇ ਦੀ ਇੱਧਰ ਜਿਹੜੀ ਆਪਣੇ ਜ਼ਮੀਨ ਜਾਇਦਾਦ ਕੋਈ ਹੈਗੀ ਆ ਪੰਜਾਬ ਦੇ ਵਿੱਚ, ਉਹਨੂੰ ਵੀ ਅਟੈਚ ਕਰਨ ਲਈ ਇੱਥੇ ਕਾਰਵਾਈ ਆਰੰਭ ਦਿੱਤੀ, ਮਨਿਆਦੀ ਵਗੈਰਾ ਵੀ ਜਿਹੜੀ ਉਹ ਕਰਵਾਈ ਗਈ। ਪਰ ਦੱਸਦੇ ਨੇ ਕਿ ਉੱਥੇ ਜੋ ਸਾਹਿਬ ਦੇ ਆਪੋਜਿਟ ਸੀਗੇ ਬੰਦੇ ਜਾਂ ਵਿਰੋਧ ਕਰਦੇ ਸੀ, ਕਿਉਂਕਿ ਉਹਦੀਆਂ ਹਰਕਤਾਂ ਤੇ ਮਾੜੀਆਂ ਸੀ, ਤੇ ਸਭ ਨੂੰ ਪਤਾ ਹੀ ਆ, ਇਹਦੇ ਤੇ ਤਾਂ ਕੀ ਪੜਦੇ ਪੈਣੇ ਆ। ਇਹ ਗੱਲ ਇਹ ਆ ਕਿ ਉਹਦੇ ਵਿਰੋਧ ਦੇ ਵਿੱਚ ਜਿਹੜੇ ਖੜਦੇ ਬੰਦੇ ਸੀਗੇ, ਉਹਨਾਂ ਨੂੰ ਨਿਰਦੋਸ਼ ਬੰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਤਾਂ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਤਾੜਨਾ ਕੀਤੀ ਕਿ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆਓ। ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦਾ ਕਹਿਣਾ ਹੈ ਕਿ ਬਈ ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਸਰਕਾਰ ਜਿਹੜੀ ਹੌਲੀ ਹੌਲੀ ਹੈ ਇਸ ਕਮੇਟੀ ਤੋਂ ਕਾਬਜ਼ ਹੋ ਜਾਵੇ। ਜੀ। ਤਾਂ ਇਹ ਪ੍ਰਵੀਨ ਜੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੋ ਜਾਂਦਾ ਮਾਮਲਾ ਕਿ ਉੱਥੇ ਚਲੋ ਕਤਲ ਹੋਇਆ, ਠੀਕ ਆ, ਬੰਦਾ ਤੁਸੀਂ ਫੜੋ ਜਿਹੜਾ ਰਹਿ ਗਿਆ ਜਾਂ ਜਿਹੜੇ ਉਸ ਮਾਮਲੇ ਦੇ ਵਿੱਚ ਸ਼ਾਮਲ ਨੇ ਜਾਂ ਜੋ ਵੀ ਆ ਉਹਨਾਂ ਨੂੰ ਫੜੋ, ਪਰ ਨਿਰਦੋਸ਼ ਬੰਦਿਆਂ ਨੂੰ ਤੰਗ ਕਿਉਂ ਕੀਤਾ ਜਾਣਾ ਚਾਹੀਦਾ? ਨਹੀਂ ਕੀਤਾ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਹੈ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਕਾਫੀ ਮਹੱਤਵਪੂਰਨ ਬਿਆਨ ਹੈ। ਜੀ ਜੀ। ਮਿੰਟੂ ਜੀ, ਇਹਨਾਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।